ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਹਿੰਮਤ ਸਿੰਘ ਜੀ ਨਾਲ, ਪ੍ਰੈਜ਼ੀਡੈਂਟ ਆਫ ਸਿੱਖ ਸੈਂਟਰ ਆਫ ਨਿਊਯਾਰਕ ਗੁਰਦੁਆਰਾ ਕੁਈਨਸ ਵਿਲੇਜ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ 30 ਮਈ ਦਿਨ ਸ਼ਨੀਵਾਰ ਨੂੰ ਜਿਹੜਾ ਤੁਸੀਂ 222 ਸਟਰੀਟ ਕੁਈਨਸ ਵਿਲੇਜ ਗੁਰਦੁਆਰੇ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਰੱਖਿਆ, ਅਸੀਂ ਚਾਹਾਂਗੇ ਸਭ ਤੋਂ ਪਹਿਲਾਂ ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਤੁਸੀਂ ਵੇਰਵੇ ਸਹਿਤ ਜਾਣਕਾਰੀ ਦਿਓ। ਹਾਂਜੀ, ਸਾਰੀ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਟੀਵੀ 84 ਨੂੰ ਸਰਵਣ ਕਰ ਰਹੇ ਆ ਜੀ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ ਜੀ। ਸੋ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਜੋ ਸਾਲਾਨਾ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਉਹਨਾਂ ਦੀ ਸ਼ਹੀਦੀ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ, 7ਵਾਂ ਮਹਾਨ ਨਗਰ ਕੀਰਤਨ ਜੋ ਸਿੱਖ ਸੈਂਟਰ ਫਲਚਿੰਗ ਅਤੇ ਸਿੱਖ ਸੈਂਟਰ ਕੁਈਨ ਵਿਲੇਜ ਦੋਨੇ ਗੁਰਦੁਆਰਾ ਸਾਹਿਬ ਵੱਲੋਂ ਇਹ ਕੱਢਿਆ ਜਾ ਰਿਹਾ ਆ ਸੰਗਤਾਂ ਦੇ ਸਹਿਯੋਗ ਨਾਲ। ਕਮਿੰਗ ਸੈਚਰਡੇ 30 ਤਰੀਕ ਨੂੰ ਆ ਰਿਹਾ ਜੀ, ਪਰਸੋਂ ਨੂੰ। ਸੋ ਇਹ ਬੜੀ ਸ਼ਾਨੋ ਸ਼ੌਕਤ ਦੇ ਨਾਲ ਇੱਕ ਤਾਂ ਸਿੱਖਾਂ ਦੀ ਆਇਡੈਂਟੀਟੀ ਜਿਹੜੀ ਆ ਉਹ ਇੱਥੇ ਨਿਊਯਾਰਕ ਦੇ ਵਿੱਚ ਜਿਹੜੀ ਆ ਉਹ ਪੇਸ਼ ਕਰਦਾ ਆ, ਤੇ ਨਾਲ ਦੀ ਨਾਲ ਜੋ ਇਸ ਦਿਹਾੜੇ ਨੂੰ ਸਮਰਪਿਤ ਬਹੁਤ ਸਾਰੇ ਕੀਰਤਨੀਏ ਜਥੇ ਔਰ ਕਥਾਵਾਚਕ ਢਾਡੀ ਜਥੇ ਜੋ ਗੁਰੂ ਸਾਹਿਬ ਦੇ ਇਤਿਹਾਸ ਨੂੰ, ਬੜਮੁੱਲੇ ਇਤਿਹਾਸ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਗੁਰੂ ਸਾਹਿਬ ਨੇ ਜੋ ਸਾਡੇ ਵਾਸਤੇ ਘਾਲਣਾ ਘਾਲੀ ਆ, ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਏਗੀ। ਸੋ ਬਹੁਤ ਸੁਚੱਜੇ ਢੰਗ ਦੇ ਨਾਲ ਅਸੀਂ ਜੋ ਨਵੇਂ ਪ੍ਰਬੰਧਕ ਜਿਹੜੇ ਆ ਦਾਸ ਹਿੰਮਤ ਸਿੰਘ ਦੀ ਟੀਮ ਜੋ ਨਾਲ ਪ੍ਰਬੰਧਕ, ਅਸੀਂ 18 ਮੈਂਬਰੀ ਕਮੇਟੀ ਜਿਹੜੀ ਆ ਹੋਂਦ ਦੇ ਵਿੱਚ ਆਈ ਆ। ਸੋ ਅਸੀਂ ਇਹ ਸਾਡੇ ਨਵੀਂ ਮੈਨੇਜਮੈਂਟ ਦੇ ਅਧੀਨ ਜਿਹੜਾ ਨਵਾਂ ਇਹ ਪਹਿਲਾ ਸਮਾਗਮ ਹੈਗਾ। ਵੈਸੇ ਤਾਂ ਇਹ 7ਵਾਂ ਨਗਰ ਕੀਰਤਨ ਹੈਗਾ ਜੀ। ਸੋ ਅਸੀਂ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਹੋਰ ਵਧੀਆ ਤਰੀਕੇ ਦੇ ਨਾਲ ਜੋ ਸੰਗਤਾਂ ਦੀਆਂ ਵਧੀਆ ਸਹੂਲਤਾਂ ਦੇ ਨਾਲ ਇਹ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਇਹ ਜਿਹੜਾ ਨਗਰ ਕੀਰਤਨ ਕੱਢਿਆ ਜਾਏਗਾ ਜੀ। ਤੇ ਵੀਰ ਜੀ, ਜਿਸ ਤੁਸੀਂ ਕਹਿੰਦੇ ਕਿ ਨਿਊ ਮੈਨੇਜਮੈਂਟ ਹੈ, ਇਸ ਨੂੰ ਅਸੀਂ ਡਿਫਰੈਂਟ ਕਰਾਂਗੇ, ਵਧੀਆ ਕਰਾਂਗੇ, ਤੁਸੀਂ ਪਿਛਲੇ ਸਾਲਾਂ ਨਾਲੋਂ ਜਾਂ ਪਿਛਲੇ 7 ਸਾਲਾਂ ਨਾਲੋਂ ਹੁਣ ਇਸ ਦੇ ਵਿੱਚ ਕੀ ਤਬਦੀਲੀ ਲੈ ਕੇ ਆਓਗੇ, ਕੀ ਡਿਫਰੈਂਟ ਕਰੋਗੇ? ਤਬਦੀਲੀ ਐਕਚੁਅਲੀ ਜੀ ਭੈਣ ਜੀ ਇਹ ਏਦਾਂ ਜੀ, ਇਹ ਸਾਡੇ ਕੋਲ ਕਮੇਟੀ ਜਿਹੜੀ ਲਾਸਟ 2 ਵੀਕ ਹੋਇਆ ਜੀ ਚੇਂਜ, ਜਿਹੜੀ ਨਵੀਂ ਪ੍ਰਬੰਧਕ ਅਸੀਂ ਪ੍ਰਬੰਧ ਦੇ ਵਿੱਚ ਆਏ ਆ। ਵੈਸੇ ਸਾਨੂੰ ਸਮਾਂ ਤਾਂ ਬਹੁਤ ਘੱਟ ਮਿਲਿਆ ਕਿ ਅਸੀਂ ਇਹਨੂੰ ਹੋਰ ਵਧੀਆ ਇੰਪਰੂਵਮੈਂਟ ਦੇ ਵਿੱਚ ਕਰ ਸਕਦੇ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜੋ ਸੰਗਤਾਂ ਦੀ ਸਹੂਲਤ ਵਾਸਤੇ ਜੋ ਰਾਸਤੇ ਦੇ ਵਿੱਚ ਵੀ ਵਧੀਆ ਸਟਾਲ ਵਗੈਰਾ ਜੋ ਜਿਹੜੀ ਸੰਗਤਾਂ ਦੀ ਸੇਵਾ ਦੇ ਵਾਸਤੇ ਖਾਣ ਪੀਣ ਦੇ ਲਈ ਜਿੱਥੇ ਹੋਣਗੇ, ਉੱਥੇ ਵਧੀਆ ਜਥੇ ਜਿਹੜੇ ਆ ਢਾਡੀ ਜਥੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਤੋਂ ਆਏ ਹੋਏ ਆ, ਉਹ ਸੰਗਤਾਂ ਦੀ ਸੇਵਾ ਦੇ ਵਿੱਚ ਜਿਹੜੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਰਵਣ ਕਰਾਉਣਗੇ ਸੰਗਤਾਂ ਦਾ ਹੀ। ਔਰ ਅਸੀਂ ਪੈਂਪਲੇਟ ਜਿਹੜੇ ਗੁਰੂ ਸਾਹਿਬ ਦੇ ਇਤਿਹਾਸ ਦੇ ਵਿੱਚ ਇੰਗਲਿਸ਼ ਦੇ ਵਿੱਚ ਹੋਣਗੇ, ਜਿਹੜੇ ਨੇਬਰਹੁੱਡ ਜਿਹੜੀ ਉਰੇ ਦੂਜੀਆਂ ਕਮਿਊਨਿਟੀਆਂ ਹੈਗੀਆਂ ਉਹਨਾਂ ਤੱਕ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਪਹੁੰਚੇ, ਉਹਦਾ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ। ਸੋ ਇਹਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਜੇ ਇਤਿਹਾਸ ਨੂੰ ਦਰਸਾਉਂਦਾ ਹੋਇਆ ਇੱਕ ਜਿਹੜਾ ਬੈਨਰ ਵਗੈਰਾ ਲਗਾ ਕੇ ਇੱਕ ਫਲੋਟ ਜਿਹੜਾ ਗੁਰੂ ਸਾਹਿਬ ਦੇ ਸੰਬੰਧ ਦੇ ਵਿੱਚ ਉਹ ਤਿਆਰ ਕਰਾਂਗੇ ਜੀ। ਸੋ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੋ ਜੂਨ 1984 ਦੇ ਵਿੱਚ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਜਿਹੜਾ ਅਟੈਕ ਵੀ ਹੋਇਆ ਸੀ ਦਰਬਾਰ ਸਾਹਿਬ ਦੇ, ਉਸ ਨੂੰ ਸਮਰਪਿਤ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਵੀ ਉਹਦੇ ਉੱਤੇ ਅਸੀਂ ਫਲੋਟ ਇੱਕ ਸਪੈਸ਼ਲ ਜਿਹੜਾ ਜੂਨ 1984 ਦੇ ਸਿੰਘਾਂ ਨੂੰ ਜਿਹਨਾਂ ਨੇ ਸ਼ਹੀਦੀਆਂ ਪਾਈਆਂ ਉਹਨੂੰ ਸਮਰਪਿਤ ਉਹ ਵੀ ਅਸੀਂ ਤਿਆਰ ਕਰ ਰਹੇ ਆ ਜੀ, ਤਾਂ ਕਿ ਜਿਹੜਾ ਸਾਡਾ ਮੈਸੇਜ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਵਧੀਆ ਤਰੀਕੇ ਨਾਲ ਜਾ ਸਕੇ, ਉੱਥੇ ਦੂਜੀਆਂ ਕਮੇਟੀਆਂ ਦੇ ਵਿੱਚ ਵੀ ਇਹ ਮੈਸੇਜ ਜਾਣਾ ਚਾਹੀਦਾ ਜੀ। ਬਿਲਕੁਲ। ਤੇ ਵੀ ਜਿਸ ਨਗਰ ਕੀਰਤਨ ਦੀ ਗੱਲ ਕੀਤੀ, ਫਲੋਟਸ ਦੀ ਵੀ ਗੱਲ ਕੀਤੀ, ਆਪਾਂ ਇਹ ਵੀ ਪਤਾ ਕਰ ਲਿੱਤਾ ਕਿ 7ਵਾਂ ਨਗਰ ਕੀਰਤਨ ਹੈ, ਪਰ ਤੁਸੀਂ ਅਰਵਿੰਦ ਦੱਸਿਆ ਕਿ ਕਿਹੜਾ ਰੂਟ ਹੋਏਗਾ ਇਸ ਨਗਰ ਕੀਰਤਨ ਦਾ, ਆਲਸੋ ਇਸ ਨਗਰ ਕੀਰਤਨ ਦੀ ਟਾਈਮਿੰਗ ਕੀ ਹੋਏਗੀ, ਕਿਸ ਵੇਲੇ ਸਟਾਰਟ ਹੋਏਗਾ? ਇਹ ਨਗਰ ਕੀਰਤਨ ਦੀ ਟਾਈਮਿੰਗ ਜੀ
ਦੁਪਹਿਰੇ 12 ਵਜੇ 12 AM ਬਣ ਜਾਂਦਾ ਜੀ। 12 PM ਜੀ। ਗੁਰਦੁਆਰਾ ਸਿੱਖ ਸੈਂਟਰ ਕੁਈਨ ਵਿਲੇਜ ਜੀ 222 ਸਟਰੀਟ ਤੋਂ ਇਹ ਆਰੰਭ ਹੋਏਗਾ ਜੀ ਦੁਪਹਿਰੇ 12 ਵਜੇ। ਹਾਂਜੀ। ਸੋ ਉਹ ਤੋਂ ਨਾਲ ਹੀ ਇਹ ਲੋਕਲ ਕਿਉਂਕਿ ਹੈਗਾ ਇਹ ਸਪਰਿੰਗਫੀਲਡ ਬੁੱਲੇਵਾਰਡ ਤੋਂ ਹੁੰਦਾ ਹੋਇਆ ਜੀ ਬਰੋਡਕ ਸਟਰੀਟ ਤੋਂ ਸੰਤ ਸਾਹਿਬ ਗੁਰਦੁਆਰੇ ਦੇ ਅੱਗੇ ਕੁਛ ਪਲ ਲਈ ਰੁਕੇਗਾ ਕਿਉਂਕਿ ਉੱਥੇ ਜੋ ਗੁਰਦੁਆਰਾ ਸੰਤ ਸਾਗਰ ਦੀ ਮੈਨੇਜਮੈਂਟ ਆਪਣੇ ਬਾਬਾ ਸੱਜਣ ਸਿੰਘ ਜੀ ਹੋਣੀ ਉਹ ਇਸ ਨਗਰ ਕੀਰਤਨ ਤੇ ਗੁਰੂ ਸਾਹਿਬ ਜੀ ਦੀ ਜੋ ਜਿੱਥੇ ਜੀ ਆਇਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਆ ਉੱਥੇ ਸੋਝੀਆਂ ਸੰਗਤਾਂ ਦੀ ਜਿਹੜੀ ਆ ਉਹ ਚੰਗੇ ਫਰੂਟਾਂ ਦੇ ਔਰ ਖਾਣ ਪੀਣ ਦੇ ਸਟਾਲ ਲਗਾ ਕੇ ਸੇਵਾ ਕੀਤੀ ਜਾਂਦੀ ਹੈ ਜੀ। ਹਾਂਜੀ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਅਦ ਇਹ ਜਮੈਕਾ ਐਵੀਨਿਊ ਤੇ ਹੁੰਦਾ ਹੋਇਆ ਗੁਰਦੁਆਰਾ ਕੁਈਨ ਵਿਲੇਜ ਵਿਖੇ ਸਮਾਪਤ ਹੋਏਗਾ ਜੀ ਲਗਭਗ 3:30 ਪੌਣੇ 4 ਵਜੇ ਦੇ ਕਰੀਬ ਜੀ। ਜੀ ਜੀ ਬਿਲਕੁਲ। ਤੇ ਵੀਰ ਜੀ ਹਾਂਜੀ। ਸੋ ਦੂਸਰਾ ਜੀ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਜਿਹੜੀਆਂ ਲੋਕਲ ਸਿੱਖ ਸੰਗਤਾਂ ਹਾਜ਼ਰੀ ਭਰ ਰਹੀਆਂ ਉੱਥੇ ਅਸੀਂ ਸਮੁੱਚੀਆਂ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਜਥੇਬੰਦੀਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੋਰ ਸੋਸ਼ਲ ਜਿਹੜੀਆਂ ਆਪਣੀਆਂ ਸਿੱਖਾਂ ਦੀਆਂ ਜਥੇਬੰਦੀਆਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਭਾਈ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਪ੍ਰੋਗਰਾਮ ਤੇ ਪਹੁੰਚੋ ਤਾਂ ਕਿ ਅਸੀਂ ਆਪਣੇ ਪਰਿਵਾਰਾਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਗੁਰੂ ਸਾਹਿਬ ਦੇ ਇਤਿਹਾਸ ਸਾਨਾਵਤੀ ਇਤਿਹਾਸ ਦੇ ਨਾਲ ਜੋੜ ਸਕੀਏ। ਜੀ ਬਿਲਕੁਲ ਬਿਲਕੁਲ ਵੀਰ ਜੀ ਅਸੀਂ ਵੀ ਆਪਣੇ ਸਾਰੇ ਦਰਸ਼ਕਾਂ ਅੱਗੇ ਬੇਨਤੀ ਕਰਦੇ ਕਿ ਉਹ ਵੀ ਜ਼ਰੂਰ ਸੈਟਰਡੇ ਨੂੰ ਦੁਪਹਿਰ ਨੂੰ 12 ਵਜੇ ਜ਼ਰੂਰ ਇੱਥੇ ਗੁਰਦੁਆਰੇ ਦੇ ਵਿੱਚ 222 ਦੇ ਵਿੱਚ ਪਹੁੰਚਣ ਅਤੇ ਇਸ ਦੇ ਵਿੱਚ ਸ਼ਮੂਲੀਅਤ ਪਾਉਣ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਨਗਰ ਕੀਰਤਨ ਬਾਰੇ ਸਾਡੇ ਦਰਸ਼ਕਾਂ ਨਾਲ ਪੂਰਾ ਵੇਰਵਾ ਸਾਂਝਾ ਕੀਤਾ। ਪਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ 31 ਸਾਲ ਪਹਿਲਾਂ 6 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਹੀ ਸ਼ਹੀਦੀ ਦਿਹਾੜੇ ਤੇ ਭਾਰਤ ਸਰਕਾਰ ਨੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ 37 ਇਤਿਹਾਸਿਕ ਗੁਰਦੁਆਰੇ ਤੇ ਕਿਸ ਤਰ੍ਹਾਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜਿਸ ਤੇ ਤੁਸੀਂ ਫਲੋਟ ਵੀ ਬਣਾਓਗੇ ਪਰ ਜਿਸ ਤਰ੍ਹਾਂ ਹਜ਼ਾਰਾਂ ਬੇਕਸੂਰ ਜਿਹੜੇ ਸ਼ਰਧਾਲੂ ਸੀ ਉਸ ਵੇਲੇ ਮਾਰੇ ਗਏ ਸੀ ਓਵਰਆਲ ਕਿਉਂਕਿ ਹੁਣ ਕੱਲੂਕਾਰਾ ਦਿਹਾੜਾ ਵੀ ਆ ਰਹੇ ਨੇ ਜੂਨ 84 ਦਾ ਜੂਨ ਵੀ ਆ ਰਿਹਾ ਵਾ ਕੱਲੂਕਾਰਾ ਦਾ ਮਹੀਨਾ ਆ ਰਿਹਾ ਇਸ ਸੰਬੰਧ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਸ ਸੰਬੰਧ ਦੇ ਵਿੱਚ ਦੇਖੋ ਜੀ ਇਹ ਬਹੁਤ ਦਰਦਨਾਕ ਜਿਹੜਾ ਜੂਨ 1984 ਦਾ ਜਿਹੜੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਜਿੱਥੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਕੀਤੇ ਢਾਹ ਢੇਰੀ ਕਰ ਦਿੱਤਾ ਗਿਆ ਉੱਥੇ 33 ਜਿਹੜੇ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਸਟੇਟਾਂ ਦੇ ਵਿੱਚ ਗੁਰਦੁਆਰਿਆਂ ਨੂੰ ਵੀ ਢਾਹ ਢੇਰੀ ਕੀਤਾ ਗਿਆ ਔਰ ਹਜ਼ਾਰਾਂ ਹੀ ਸਿੱਖ ਬੱਚੇ ਬੱਚੀਆਂ ਦੇ ਨਾਲ ਉਹਨਾਂ ਨੇ ਬਦਸਲੂਕੀਆਂ ਕੀਤੀਆਂ ਕਿੰਨੇ ਹੀ ਨੌਜਵਾਨ ਢੇਰੀ ਮਾਰ ਦਿੱਤੇ ਗਏ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਦੇ ਸੰਬੰਧ ਵਿੱਚ ਜੀ ਇਹ ਬਿਲਕੁਲ ਜੀ ਗੁਰੂ ਸਾਹਿਬ ਦੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਜਿਹੜਾ ਅਟੈਕ ਕਰਕੇ ਇੱਕ ਹਿੰਦੁਸਤਾਨ ਦੀ ਗਵਰਨਮੈਂਟ ਵੱਲੋਂ ਸਿੱਖਾਂ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ। ਸੋ ਉਹ ਵੀ ਪ੍ਰੋਗਰਾਮ ਜਿੱਥੇ ਇਸ ਨਗਰ ਕੀਰਤਨ ਦੇ ਵਿੱਚ ਫਲੋਟ ਸਮਰਪਿਤ ਹੋਏਗਾ ਉਹਨਾਂ ਸ਼ਹੀਦਾਂ ਨੂੰ ਉੱਥੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੂਨ ਮਹੀਨਾ ਆ ਰਿਹਾ ਅਸੀਂ ਇੱਕ ਵੱਡੇ ਪੱਧਰ ਦਾ ਜੋ ਪ੍ਰਬੰਧਕਾਂ ਦੇ ਨਾਲ ਅਸੀਂ ਸਲਾਹ ਕਰਕੇ ਸਾਡੀ ਵਿਚਾਰ ਆਲਰੇਡੀ ਚੱਲ ਰਹੀ ਹੈ ਜੀ ਕਿ ਅਸੀਂ ਕੋਈ ਵੱਡੀ ਜਿਹੜੀ ਕਨਵੈਨਸ਼ਨ ਰੂਪੀ ਜਿਹਦੇ ਵਿੱਚ ਭਾਰਤ ਤੋਂ ਅਸੀਂ ਕੋਈ ਜਿਹੜੇ ਸਿੱਖਾਂ ਦੇ ਵਧੀਆ ਬੁਲਾਰੇ ਹਨ ਸਕਾਲਰ ਹਨ ਉਹਨਾਂ ਨੂੰ ਲਿਆ ਕੇ ਜਿਹੜਾ ਜੂਨ 1984 ਦਾ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕਰਿਆ ਜਾ ਸਕੇ ਆਪਣੇ ਸਿੱਖਾਂ ਤੱਕ ਜਿਹੜੀ ਆ ਉਹਦੀ ਸਹੀ ਰਿਪੋਰਟਿੰਗ ਜਿਹੜੀ ਆ ਉਹ ਪਹੁੰਚਾਉਣ ਦੇ ਲਈ ਕਿ ਸਿੱਖਾਂ ਦੀ ਨਸਲਕੁਸ਼ੀ ਕਿਸ ਸਾਜ਼ਿਸ਼ ਦੇ ਅਧੀਨ ਹਿੰਦੁਸਤਾਨ ਗਵਰਨਮੈਂਟ ਨੇ ਕੀਤੀ ਔਰ ਮੈਂ ਸਮਝਦਾ ਜੀ ਇਹ ਨਸਲਕੁਸ਼ੀ ਉਦੋਂ ਤੋਂ ਹੁਣ ਤੱਕ ਚੱਲੀ ਆ ਰਹੀ ਆ ਕਿਉਂਕਿ ਉਹਨਾਂ ਦੇ ਢੰਗ ਤਰੀਕੇ ਰੂਪ ਰੇਖਾਵਾਂ ਬਦਲ ਗਈਆਂ ਪਰ ਸਟਿਲ ਚਾਹੇ ਉਹ ਆਪਾਂ ਕਹਿ ਲਈਏ ਵੀ ਪੰਜਾਬ ਦੇ ਵਿੱਚ ਡਰੱਗ ਫੈਲਾ ਦਿੱਤੀ ਗਈ ਆ ਔਰ ਉੱਥੇ ਸ਼ਿਵ ਸੈਨਾ ਬਜਰੰਗ ਦਲ ਉਹ ਪੈਦਾ ਕਰਕੇ ਨਿੱਤ ਨਵੀਆਂ ਰਿਪੋਰਟਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੂੰ ਭੜਕਾ ਕੇ ਉੱਥੇ ਜਿਹੜਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਭਾਵੇਂ ਕਿ ਹੁਣ ਅਸੀਂ ਦੇਖਦੇ ਹਾਂ ਕਾਫੀ ਲਗਭਗ 3 ਮਹੀਨਿਆਂ ਤੋਂ ਭਾਈ ਬਾਪੂ ਸੂਰਤ ਸਿੰਘ ਜੀ ਖਾਲਸਾ ਜਿਹੜੇ ਭੁੱਖ ਹੜਤਾਲ ਦੇ ਵੀ ਬੈਠੇ ਹੋਏ ਆ। ਸੋ 1984 ਦੇ ਵਿੱਚ ਜਿਹੜੇ ਸਿੱਖ ਨੌਜਵਾਨਾਂ ਨੂੰ ਫੜ ਕੇ ਡੱਕਿਆ ਗਿਆ ਜਿਨ੍ਹਾਂ ਦੀਆਂ ਉਹ ਬਜ਼ੁਰਗ ਹੋ ਚੁੱਕੇ ਉਹ ਨੌਜਵਾਨ ਮੁੰਡੇ ਜਿਨ੍ਹਾਂ ਨੂੰ
ਅੱਜ ਤੱਕ ਰਿਹਾ ਨਹੀਂ ਕੀਤਾ ਜਾ ਰਿਹਾ, ਬਿਲਕੁਲ, ਜਿਨ੍ਹਾਂ ਦੀਆਂ ਜੀ। ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਆ, ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਵਧੀਆ ਰੂਪ ਦੇ ਵਿੱਚ ਅਸੀਂ ਜੀ। ਚੰਗੇ ਵਿਦਵਾਨ ਛੱਡ ਕੇ ਹਾਂਜੀ ਉਹਦੇ ਉੱਤੇ ਵੀ ਅਸੀਂ ਜਿਹੜਾ ਪ੍ਰੋਗਰਾਮ ਕਰਨ ਦਾ ਅਸੀਂ ਸਿੱਖ ਹਾਂਜੀ। ਸੈਂਟਰ ਜੀ ਫਲੈਸ਼ਿੰਗ ਔਰ ਕੁਈਨਵਿਲ ਦੀਆਂ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਬੜੀ ਬਿਲਕੁਲ। ਜਲਦ ਜੀ। ਅਸੀਂ ਟੀਵੀ 84 ਦੇ ਮਾਧਿਅਮ ਰਾਹੀਂ ਵੀ ਸਰੋਤਿਆਂ ਨੂੰ ਦੱਸਾਂਗੇ ਜੀ, ਹਾਂਜੀ ਤੇ ਉਹਨੂੰ ਅਸੀਂ ਲਾਈਵ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਜੀ ਬਿਲਕੁਲ ਵੀਰ ਜੀ, ਉਸ ਬਾਰੇ ਵੀ ਜਿਹੜੀ ਤੁਸੀਂ ਲੌਬਿੰਗ ਕਰੋਗੇ ਉਸ ਬਾਰੇ ਉਸ ਨੂੰ ਵੀ ਅਸੀਂ ਲਾਈਵ ਦਿਖਾਵਾਂਗੇ ਟੀਵੀ 84 ਰਾਹੀਂ, ਉਸ ਬਾਰੇ ਵੀ ਅਸੀਂ ਹੋਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਜਿਸ ਤਰ੍ਹਾਂ ਇਹ ਨਗਰ ਕੀਰਤਨ ਤੁਸੀਂ ਕਰ ਰਹੇ, ਅਸੀਂ ਚਾਹਾਂਗੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਇਨਵਾਈਟ ਕਰਨਾ ਚਾਹਾਂਗੇ ਸਾਰਿਆਂ ਨੂੰ ਕਿ ਉਹ ਜ਼ਰੂਰ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਣ। ਅਗਰ ਜਿਹੜੇ ਸਾਡੇ ਦਰਸ਼ਕ ਸਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਅਗਰ ਨਹੀਂ ਪਹੁੰਚ ਸਕਦੇ ਇਸ ਨਗਰ ਕੀਰਤਨ ਦੇ ਵਿੱਚ, ਅਸੀਂ ਉਹਨੂੰ ਇਹ ਵੀ ਦੱਸਣਾ ਚਾਹੁੰਦੇ ਕਿ ਟੀਵੀ 84 ਇਸ ਨੂੰ ਸੈਟਰਡੇ ਲਾਈਵ ਟੈਲੀਕਾਸਟ ਕਰ ਰਿਹਾ ਆਪਣੀ ਪੂਰੀ ਟੀਵੀ 84 ਦੀ ਟੀਮ ਦੇ ਨਾਲ। ਤੁਸੀਂ ਆਪਣੀ ਟੀਵੀ ਤੇ ਵੀ ਇਸ ਨੂੰ ਵੇਖ ਸਕਦੇ ਹੋ ਲਾਈਵ। ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਹਾਡੇ ਤੁਸੀਂ ਆਪਣੇ ਟਾਈਮ ਕੱਢ ਕੇ ਸਾਨੂੰ ਇਸ ਨਗਰ ਕੀਰਤਨ ਦੇ ਬਾਰੇ ਪੂਰਾ ਵੇਰਵਾ ਦਿੱਤਾ, ਸਾਡੇ ਦਰਸ਼ਕਾਂ ਨਾਲ ਸਾਂਝ ਕੀਤੀ। ਐਂਡ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸ਼ੁਕਰੀਆ, ਥੈਂਕ ਯੂ ਸੋ ਮਚ ਵੀਰ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।